ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦੇ ਉਹ 9 ਸ਼ਬਦ ਇਸ ਟਾਈਮ ਬੜੇ ਭਾਰੀ ਪੈਂਦੇ ਨਜ਼ਰ ਆ ਰਹੇ ਆ, ਜਿਸ ਦੇ ਵਿੱਚ ਉਹਨਾਂ ਨੇ ਪੁਤਿਨ ਨੂੰ ਪਾਵਰ ਤੋਂ ਇੱਕ ਹਿਸਾਬ ਦੇ ਨਾਲ ਲਾਉਣ ਬਾਰੇ ਆਖਿਆ। ਫॉर गॉड ਸੇਕ ਦਿਸ ਮੈਨ ਕੈਨਟ ਰਿਮੇਨ ਇਨ ਪਾਵਰ। ਸਿੱਧੇ ਅਸਿੱਧੇ ਤੌਰ ਦੇ ਉੱਤੇ ਰਾਸ਼ਟਰਪਤੀ ਜਿਹੜਾ ਪੁਤਿਨ ਆ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਗਈ। ਕਹਿੰਦੇ ਉਹਨਾਂ ਨੇ ਖੁਦ ਹੀ ਇਹ ਲਾਈਨ ਜਿਹੜੀ ਆ ਐਂਡ ਦੇ ਵਿੱਚ ਬੋਲੀ, ਇਹ ਲਿਖੀ ਜਿਹੜੀ ਆ ਉਹ ਨਹੀਂ ਗਈ ਸੀ। ਯੂਰਪ ਦੇ ਵਿੱਚ ਇਸ ਜਿਹੜੇ ਬਿਆਨ ਤੋਂ ਬਾਅਦ ਦੇ ਵਿੱਚ ਭੱਜਦੜ ਜਿਹੜੀ ਉਹ ਮਚੀ ਪਈ ਆ, ਤੇ ਸਥਿਤੀ ਜਿਹੜੀ ਮਾਸਕੋ ਦੇ ਨਾਲ ਅਮਰੀਕਾ ਦੇ ਸੰਬੰਧਾਂ ਦੀ ਆ ਉਹ ਹੋਰ ਵੀ ਜਿਹੜਾ ਤਾਣਾ ਹੈ ਕਹਿੰਦੇ ਵੀ ਢਿੱਲਾ ਪੈਂਦਾ ਨਜ਼ਰ ਆ ਰਿਹਾ, ਟੁੱਟਣ ਦੀ ਕਗਾਰ ਦੇ ਉੱਤੇ ਪਹੁੰਚਿਆ ਪਿਆ ਹੈਗਾ ਆ। ਸੋ ਜਿਹੜੇ ਵਾਈਟ ਹਾਊਸ ਵਾਲੇ ਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਇਹ ਕੰਟਰੋਵਰਸੀਜ਼ ਨੂੰ ਕੰਟੇਨ ਕੀਤਾ ਜਾ ਸਕੇ, ਪਰ ਨਹੀਂ, ਰਾਸ਼ਟਰਪਤੀ ਦੇ ਦੁਆਰਾ ਬੋਲੇ ਗਏ ਇਹ ਸ਼ਬਦ ਆ ਉਹ ਜਿਹੜੀ ਹੈ ਕਹਿ ਲਓ ਵੀ ਧੂੜ ਫੜਦੇ ਗਏ ਹੈਗੇ ਆ। ਸੋ ਅੱਜ ਮੰਡੇ ਦੇ ਉੱਤੇ ਇੱਕ ਫੈਡਰਲ ਬਜਟ ਈਵੈਂਟ ਦੇ ਉੱਤੇ ਰਾਸ਼ਟਰਪਤੀ ਬਾਈਡਨ ਨੇ ਕਹਿੰਦੇ ਆ ਵੀ ਆਮ ਨਾਟ ਵਾਕਿੰਗ ਐਨੀਥਿੰਗ ਬੈਕ। ਸੋ ਜਿਹੜੀ ਗੱਲ ਤੇ ਕਿਹਾ ਆ, ਕਹਿੰਦੇ ਵੀ ਮੈਂ ਉਸ ਤੇ ਸਟੈਂਡ ਕਰਦਾ ਆ। ਸੋ ਕਹਿੰਦੇ ਵੀ ਮੈਂ ਆਪਣਾ ਗੁੱਸਾ ਜਿਹੜਾ ਆ ਉਹ ਜ਼ਾਹਰ ਕੀਤਾ ਸੀਗਾ, ਤੇ ਮੈਂ ਇਹ ਮੰਨਦਾ ਆ ਵੀ ਉਹ ਪਾਵਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਤਾਂ ਜੋ ਕਹਿੰਦੇ ਵੀ ਉਹਦੇ ਵਰਗੇ ਮਾੜੇ ਬੰਦੇ ਆ ਹੋਰ ਮਾੜੀਆਂ ਚੀਜ਼ਾਂ ਨਾ ਕਰ ਸਕਣ। ਤੇ ਕਿ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਇਦਾਂ ਦਾ ਜਿਹੜਾ ਕਹਿੰਦੇ ਵੀ ਆਈ ਵਾਸ ਕਮਿਊਨੀਕੇਟਿੰਗ this to not only Russian people but to the whole world, ਵੀ ਇਸ ਨੂੰ ਇੱਕ ਹਿਸਾਬ ਦੇ ਨਾਲ ਸੱਤਾ ਤੋਂ ਜਿਹੜਾ ਉਹ ਪਰੇ ਕਰ ਦੇਣਾ ਚਾਹੀਦਾ ਆ। ਸੋ ਇਹ ਹਰਜੋਤ ਸਿੰਘ ਜੀ ਇਸ ਟਾਈਮ ਇਸ ਦਾ ਪੂਰਾ ਬਵਾਲ ਆ ਉਹ ਬਣ ਚੁੱਕਾ ਹੈਗਾ ਆ, ਤੇ ਹੁਣ ਦੇਖੋ ਅੱਗੇ ਤੱਕ ਕੀ ਬਣਦਾ ਆ। ਨਾਟੋ ਦੇ ਨਾਲ ਮੁਲਾਕਾਤ ਤਾਂ ਜਿਹੜੀ ਆ ਇਹ ਕਰਕੇ ਆਏ ਨੇ, ਯੂਰਪੀਅਨ ਸੰਘ ਦੇ ਨਾਲ ਵੀ ਇਹਨਾਂ ਦੀ ਜਿਹੜੀ ਉਹ ਮੁਲਾਕਾਤ ਹੋਈ ਆ, ਤੇ ਪਰ ਸਾਰਿਆਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਵੀ ਅਸੀਂ ਕਿਸੇ ਵੀ ਤਰੀਕੇ ਦੇ ਰਜੀਮ ਚੇਂਜ ਦੇ ਹੱਕ ਦੇ ਵਿੱਚ ਨਹੀਂ ਹੈਗੇ, ਤੇ ਨਾ ਹੀ ਸਾਡੀ ਕੋਈ ਅਜਿਹੀ ਇੱਛਾ ਆ ਵੀ ਰਸ਼ੀਆ ਦੇ ਵਿੱਚ ਰਜੀਮ ਚੇਂਜ ਜਿਹੜੀ ਆ ਉਹ ਕੀਤੀ ਜਾਵੇ। ਤੇ ਫਿਰ ਹੋਣਾ ਕੀ ਚਾਹੀਦਾ? ਜਦ ਕਹਿ ਤਾ ਵੀ ਨਹੀਂ ਹੋਣਾ ਚਾਹੀਦਾ, ਫਿਰ ਤਾਂ ਚੇਂਜ ਹੀ ਹੋਊ ਨਾ। ਤੇ ਅਗਲੀ ਖਬਰ ਵੱਲ ਚੱਲੀਏ। ਪੈਂਸਿਲਵੇਨੀਆ ਤੋਂ ਬੜੀ ਮਾੜੀ ਖਬਰ ਆ ਰਹੀ ਆ। ਇੰਟਰਸਟੇਟ 81 ਦੇ ਉੱਤੇ ਬਹੁਤ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 60 ਦੇ ਕਰੀਬ ਕਾਰਾਂ ਇਨਵੋਲਵ ਹੋਈਆਂ। 20 ਲੋਕਾਂ ਨੂੰ ਟਰਾਂਸਪੋਰਟ ਕੀਤਾ ਗਿਆ ਲੋਕਲ ਹਸਪਤਾਲ ਦੇ ਵਿੱਚ ਸ਼ੁਇਲਕਿਲ ਕਾਉਂਟੀ ਦੇ ਐਮਰਜੈਂਸੀ ਮੈਨੇਜਮੈਂਟ ਦੇ ਮੁਤਾਬਕ, ਤੇ 3 ਜਾਣਿਆਂ ਦੀ ਮੌਤ ਹੋ ਗਈ। ਸੋ ਕਹਿੰਦੇ ਵੀ ਇੰਨਾ ਭਿਆਨਕ ਐਕਸੀਡੈਂਟ ਸੀ। ਇੱਕ ਤਾਂ ਸਨੋ ਪਈ ਹੋ ਸੀ, ਤੇ ਦੂਸਰੀ ਉੱਤੋਂ ਫੌਗ ਸੀ। ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਸੀ ਕਾਰਾਂ ਮੂਵ ਕਰਨ ਦੀ, ਉਹਨਾਂ ਦੇ ਵਿੱਚ ਹੀ ਆ ਕੇ ਜਿਹੜੀਆਂ ਕਾਰਾਂ ਵੱਜੀਆਂ, ਤੇ 3 ਜਾਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਦੇ ਨਾਂ ਜੌਨ ਮੀਕਾ ਸ਼ੁਲਕਿਲ ਕਾਉਂਟੀ ਕਾਰਨਰ ਆਫਿਸ ਨੇ ਦੱਸਿਆ ਹੈਗਾ। ਉਹਨਾਂ ਦੇ ਨਾਂ ਨਹੀਂ ਹਜੇ ਤੱਕ ਡਿਸਕਲੋਜ਼ ਕੀਤੇ ਗਏ। 40 ਤੋਂ ਵੱਧ ਕਾਰਾਂ ਕਹਿੰਦੇ ਇੰਟਰਸਟੇਟ 81 ਪੈਂਸਿਲਵੇਨੀਆ ਦੇ ਵਿੱਚ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਈਆਂ ਹੈਗੀਆਂ। ਫਾਇਰ ਰੈਸਕਿਊ ਟੀਮ, ਸਟੇਟ ਪੁਲਿਸ, ਪੈਂਸਿਲਵੇਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਸਾਰੇ ਹੀ ਉਸ ਸੀਨ ਦੇ ਉੱਤੇ ਪਹੁੰਚੇ ਹੈਲਪ ਕਰਨ ਦੇ ਲਈ। ਐਗਜ਼ਿਟ 116 ਤੇ 119 ਦੇ ਵਿੱਚ ਇਹ ਐਕਸੀਡੈਂਟ ਵਾਪਰਿਆ। ਜੀ ਬਿਲਕੁਲ ਮੰਦਭਾਗੀ ਘਟਨਾ ਹੈ ਵਾਪਰੀ ਦੁਰਘਟਨਾ। 3 ਜਾਣੇ ਹੁਣ ਤੱਕ ਇਸ ਦੇ ਵਿੱਚ ਮਰ ਚੁੱਕੇ ਹੈਗੇ ਆ। ਡਾਕਟਰ ਡੇਵਿਡ ਮੋਲਨ ਜਿਹੜੇ ਉਸ ਕਾਉਂਟੀ ਦੇ ਕਾਰਨਰ ਆ, ਉਹਨਾਂ ਨੇ ਇਸ ਦੀ ਕਨਫਰਮੇਸ਼ਨ ਦਿੱਤੀ ਆ। ਕਹਿੰਦੇ ਵੀ ਇਸ ਦੇ ਕਰਕੇ ਅੱਗਾਂ ਵੀ ਬਹੁਤ ਸਾਰੇ ਵਾਹਨਾਂ ਦੇ ਵਿੱਚ ਜਿਹੜੀਆਂ ਉਹ ਲੱਗੀਆਂ, ਜਿਸ ਕਰਕੇ ਰੈਸਕਿਊਅਰਸ ਲੋਕਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਨੂੰ ਥੋੜ੍ਹੀਆਂ ਦਿੱਕਤਾਂ ਆਈਆਂ ਹੈਗੀਆਂ। ਸੋ ਕਾਫੀ ਸਮਾਂ ਜਿਹੜਾ ਇਹ ਰੋਡ ਆ ਉਹ ਵੀ ਬੰਦ ਰਿਹਾ ਹੈਗਾ। ਸੋ ਨੈਸ਼ਨਲ ਵੈਦਰ ਸਰਵਿਸ ਨੇ ਪਹਿਲਾਂ ਵੀ ਐਲਾਨਿਆ ਸੀਗਾ ਵੀ